ਹੁਣੀ ਪਤਾ ਲੱਗ ਜਾਏਗਾ। ਲੈ ਚੋਰ ਨਾਲ ਸਿਆਣੇ ਕਹਿੰਦੇ ਹੁੰਦੇ ਪੰਡ ਕਾਲੀ ਆ, ਉਹ ਏਦਾਂ ਹੀ ਗਈ ਗੋਲੀ ਆਣਾ ਵੇਖ ਲੱਗਦੀ, ਕਿਉਂਕਿ ਜਿੰਨੇ ਦਿਨ ਹੋ ਗਏ ਆ ਜੇ ਸੋਨੇ ਵਾਲੀ ਹੁੰਦੀ ਨੇ ਦੱਸ ਦੇਣਾ ਸੀ ਆਪਣਾ ਆਪ, ਖਾਲੀ ਲੱਗਦੀ ਹੈ। ਵੇਖ ਲਓ ਬੱਕਰੀ ਬਾਹਰ ਬੰਨੀ ਤੇ ਮੈਂ ਤੇ ਮੈਨੂੰ ਵੇਖ ਕੇ ਬੋਲਣ ਲੱਗ ਪਈ ਤੇ ਸ਼ਿਕਾਇਤਾਂ ਲਾ ਰਹੀ, ਕਹਿੰਦੀ ਮੈਨੂੰ ਬੰਨ ਦਿੱਤਾ ਹੀ ਇਹਨੇ, ਕਹਿੰਦੀ ਤੈਨੂੰ ਬੰਨਿਆ ਹੀ ਚੰਗਾ, ਤੂੰ ਲੋਕਾਂ ਦੇ ਪੱਠੇ ਖਰਾਬ ਕਰਦੀ ਜਾ ਕੇ। ਅੱਲਾ ਜਾਣੇ ਬੱਕਰਾ ਦੇ ਨਾਲ ਹੁਣ ਛੱਡਿਆ ਹੁੰਦਾ, ਪਤਾ ਨਹੀਂ ਕਰਾਸ ਹੋਈ ਆ ਇਹਨਾਂ ਕੋਲ ਹਲੇ ਕਿ ਨਹੀਂ। ਉਹ ਵੀ ਇੱਧਰ ਬੰਨਿਆ ਤੇ ਨਿੱਕਾ ਹੀ ਲੇਲਾ ਖੁੱਲਾ ਆ, ਬਾਕੀ ਜਾਨਵਰ ਵੀ ਸਾਰੇ ਬਾਹਰ ਬੰਨੇ ਹੋਏ ਆ। ਸ਼ੇਰੂ ਸ਼ੇਰੂ ਏ ਸ਼ੇਰੂ ਸ਼ੇਰੂ ਉਹ ਚੱਕੇ ਸ਼ੇਰੂ ਆਜਾ 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 ਸ਼ੇਰੂ ਆਜਾ ਸ਼ੇਰੂ। ਲਓ ਜੀ ਮਾਸ਼ਾਅੱਲਾ ਵੇਖੋ ਆਵਾਜ਼ ਦਿੱਤੀ ਇੱਕ ਚੰਗਾ ਭਲਾ ਮੈਂ ਤਾਂ ਦੂਰ ਬੰਨਿਆ ਪੱਠੇ ਛੱਡ ਕੇ ਤੇ ਮੂੰਹ ਮੇਰਾ ਨੂੰ ਕਰਕੇ ਖਲੋ ਗਿਆ। ਇਹਨਾਂ ਨੂੰ ਨਾਂ ਦਾ ਪਤਾ ਨਹੀਂ। ਮਲਕਾ ਇੱਧਰ ਮਲਕਾ ਮਲਕਾ ਦੂਆ ਦੂ ਜੁੜੀ ਜੀ ਆਪਣੇ ਘਾਹ ਖਾਣ ਵਾਸਤੇ। ਇਹ ਘੋੜੇ ਤੇ ਘਾਹ ਇੰਝ ਪਸੰਦ ਕਰਦੇ, ਯਕੀਨ ਕਰੋ ਜਿੱਦਾਂ ਅੱਜ ਕੱਲ੍ਹ ਆਪਾਂ ਪੀਜ਼ੇ ਬਰਗਰ ਪਸੰਦ ਕਰਦੇ ਨਾ, ਜ਼ਰਾ ਇਹਨੂੰ ਬਹੁਤ ਸ਼ੌਕ ਨਾਲ ਘੋੜੇ ਖਾਂਦੇ। ਇਹਨੇ ਮੂੰਹ ਤੋਂ ਲਾਇਆ ਹੋਇਆ, ਉਹ ਨਨਾਣ ਕਹਿੰਦਾ ਸੌਂਦੇ ਵੀ ਲਾ ਦੇਣਾ ਇਹਦਾ ਨਾ, ਇਹਨਾਂ ਨੂੰ ਉਲਝਣ ਨਹੀਂ ਹੁੰਦੀ ਹੈਗੀ, ਕੰਨਾਂ ਦੇ ਪਿੱਛੇ ਲੱਗਦਾ ਰਹਿੰਦਾ, ਸਾਰਾ ਦਿਨ ਝਟਕੇ ਮਾਰ ਦਿੰਦੇ ਸੀ ਮੂੰਹ ਨੂੰ। ਕਿਉਂ ਬੰਦਾ ਇਹੋ ਜਿਹੀ ਹਰਕਤਾਂ ਨਾ ਕਰੇ, ਬੰਦੇ ਨੇ ਸ਼ਰਮਿੰਦਾ ਹੋਣਾ ਪਵੇ। ਹੈ ਤੁਸੀਂ ਵੇਖ ਕੇ ਕੈਮਰਾ ਪਰੇ ਨੂੰ ਮੂੰਹ ਕਰ ਲਿਆ। ਦੱਸ ਅੱਜ ਦੋ ਮੁਸ਼ਕੇ ਘੋੜੇ ਆਏ ਆ ਤੇ ਇੱਕ ਆਇਆ ਜੀ ਹਰਾਸਾ ਵਾ। ਮਾਰੀ ਆ ਸ਼ਾਮੇ ਆਵਾਜ਼ ਮਾਰੀ ਮਾੜੀ ਜਰਾ, ਮਾਰੀ ਮਾਰੀ ਆਵਾਜ਼ ਜਰਾ, ਘੋੜੀ ਦੀ ਆਵਾਜ਼ ਮਾਰੀ ਜਰਾ। ਹੈ ਕਰੀ ਕਰੀ ਜਰਾ। ਹਾਂ ਬੋਲਿਆ ਤਾਂ ਆ ਲਾ ਵੀ ਬੋਲ ਪਈ ਵੇਲਾ, ਉਹਨੇ ਕਿਹਾ ਮੇਰੀ ਬਰਾਦਰੀ ਦੇ ਆ ਗਿਆ ਦੇਲਾ। ਸ਼ੇਰੂ ਏ ਸ਼ੇਰੂ ਸ਼ੇਰੂ ਆ ਬੋਲਦਾ ਭੁੱਖਾ ਘੋੜਾ। ਹੁਣ ਕੀ ਆਦਾ ਘੋੜੇ ਦੀ ਬੋਲਤੀ ਬੰਦ ਹੋ ਗਈ। ਵੇਖ ਕੀ ਗੱਲ ਅੱਜ ਬੜੇ ਪਰੇਸ਼ਾਨ ਖੜੇ ਆ। ਖੈਰ ਹੋਵੇ ਹੈ ਪਰੇਸ਼ਾਨ ਲੱਗ ਰਿਹਾ। ਦੱਸ ਥੱਕੇ ਗੱਲ ਦੇ ਅਸੀਂ ਸਫਰ ਦੇ ਤੇ ਪਰੇਸ਼ਾਨ ਤੂੰ ਹੋਇਆ ਪਿਆ। ਹਾਂਜੀ ਅਸਲਾਮ ਵਾਲੇਕਮ ਵੀਰੋ, ਤੇ ਕੀ ਹਾਲ ਨੇ ਵੀਰਾਂ ਭਰਾਵਾਂ ਦਾ? ਉਮੀਦ ਕਰਦੇ ਹਾਂ ਠੀਕ ਠਾਕ ਹੋਣਗੇ ਜਨਾਬ। ਕਰਦੇ ਹਾਂ ਅੱਜ ਦਾ ਵਲੌਗ ਦਾ ਆਗਾਜ਼। ਮੈਂ ਕਿਹਾ ਥੱਕੇ ਅਸੀਂ 2 ਦਿਨ ਵੇਲੋ ਸਫ਼ਰ ਕਰ ਗੱਡੀ ਚਲਾ ਚਲਾ ਕੇ ਤੇ ਵੱਖੀਆਂ ਦੇ ਦੋਵਾਂ ਨੇ ਹੱਥ ਰੱਖੇ ਹੋਏ ਆ, ਜਿੱਦਾਂ ਪਤਾ ਨਹੀਂ ਕਿੰਨੀ ਦੂਰੋਂ ਆਏ ਹੁੰਦੇ ਆ। ਆ ਘਰ ਆ ਇੱਥੋਂ ਤੁਰ ਕੇ ਮਾੜਾ ਜਿਹਾ ਪਹੁੰਚ ਆਏ ਆ ਤੇ ਲੱਗਦਾ ਇੱਦਾਂ ਇਹਦਾ ਪਤਾ ਨਹੀਂ ਕਿੰਨਾ ਸਫ਼ਰ ਕਰਕੇ ਵਿਚਾਰੇ ਮੈਨੂੰ ਮਿਲਣ ਵਾਸਤੇ ਆਏ। ਆ ਜਾਓ ਚੱਲੀਏ ਫਿਰ, ਕਿਹੜਾ ਮਾਰੇਗੀ ਹਵੇਲੀ ਫਿਰ ਆ ਜਾਓ। ਇਹਨੂੰ ਬੜੀ ਖਬਰ ਹੁੰਦੀ ਭਾਈ ਮੈਂ ਕਿੱਥੇ ਜਾ ਰਿਹਾ, ਅੱਜ ਮੈਂ ਹਵੇਲੀ ਆਇਆ ਨਹੀਂ ਆਇਆ। ਉਹਨਾਂ ਨੇ ਮੈਨੂੰ ਰਾਹ 'ਚ ਵੇਖ ਲਿਆ, ਇਹਨੇ ਮੈਨੂੰ ਕਿਹਾ ਆ ਲੱਗਦਾ ਰਸਾਨ ਭਾਈ ਅਜੇ ਪਹੁੰਚ ਆਏ ਆ। ਇਹ ਬੜੀ ਖਬਰ ਰੱਖਦਾ ਬੰਦਾ, ਬੜਾ ਆਪਣਾ ਸ਼ੌਕੀਨ ਬੰਦਾ, ਖਾਸ ਕਰਕੇ ਕੁੱਕੜਾਂ ਦਾ। ਮੈਂ ਫਿਰ ਉਹਨੂੰ ਕੁੱਕੜ ਵੀ ਦਿੱਤੇ ਹੋਏ ਆ। ਅੱਜ ਕਹਿੰਦਾ ਚਿੱਟਾ ਕੁੱਕੜ ਇਹਨੇ ਦਿੱਤਾ ਹੋਇਆ, ਨਵਾਇਆ ਹੋਇਆ ਜੀ ਕਹਿੰਦਾ। ਤੇ ਹੁਣ ਪਤਾ ਨਹੀਂ ਕਿੱਥੋਂ ਨਵਾਇਆ, ਕਿਹੜੇ ਸ਼ੈਂਪੂ ਸਰਫ ਨਾਲ ਨਵਾਇਆ, ਸਾਂਤੇ ਦੀ ਸਮਝ ਹੀ ਨਹੀਂ ਆਉਂਦੀ। ਹੁਣ ਲਿਆ ਕੇ ਸਾਨੂੰ ਕੱਲ ਵਿਖਾਏਗਾ ਮੁਰਗਾ ਕਿ ਨਹੀਂ? ਨਹੀਂ ਕਿਉਂ ਅਸੀਂ ਨਹੀਂ ਰੱਖਣ ਲੱਗੇ ਯਾਰ। ਜਦੋਂ ਤੇਰੀਆਂ ਮੁਰਗੀਆਂ ਅੰਡੇ ਦੇ ਕੇ ਬੱਚੇ ਕੱਢ ਲੈਣਗੇ ਸਾਨੂੰ ਫੇਰ ਵਾਪਸ ਕਰ ਦੇਂ, ਠੀਕ ਆ? ਸਹੀ ਹੈ ਨਾ? ਆਹੋ ਤੂੰ ਅੰਦਰ ਸ਼ੌਕ ਕਰੀ ਜਾ ਭਾਈ। ਇਹਨੂੰ ਮੈਂ ਕਿਹਾ ਸਾਡੇ ਕੋਲ ਇੱਥੇ ਅੱਗੇ ਦਾਇਦ ਹੋਇਆ ਹੋਗਾ ਸੀ ਕਿ ਬਿਹਤਰ ਰਹੀ ਕਿ ਤੂੰ ਆਪਣਾ, ਬਲਕਿ ਉਹ ਚੱਲੀਏ ਜਾ ਕੇ ਵੇਖੀਏ ਸਾਡੇ ਕੋਲ ਵੀ ਇੱਕ ਚੂਸਾ ਹੈਗਾ ਆ, ਉਹ ਫਿਰਦਾ ਤੁਰਦਾ ਕਿ ਨਹੀਂ। ਹਲੇ 2 ਦਿਨ ਤੇ ਆ ਹੀ ਨਹੀਂ ਹੋਇਆ। ਆ ਵੇਖੋ ਜਾਲੀ ਜਿਹੜੀ ਬਰਾਂਦੇ ਵਾਲੀ ਸਾਰੀ ਲਾ ਦਿੱਤੀ ਸੀ ਨਾ, ਤਾਂ ਕਿ ਉਹ ਨਾ ਹੋਵੇ ਆਪਣਾ ਇੱਥੇ ਬਣੀ ਦਾ ਸੀਗਾ। ਹੁਣ ਸੈਂਟਰ 'ਚ ਖੁੱਲੀ ਰੱਖੀ ਹੋਈ ਹੈ, ਪਾਰਟੀਸ਼ਨ ਕੀਤੀ ਹੈ। ਇਸ ਸਾਈਡ ਤੇ ਸ਼ੇਰੂ ਨੂੰ ਬੰਨ੍ਹੀ ਦਾ ਆ ਤੇ ਇਸ ਸਾਈਡ ਤੇ ਮਲਕਾਂ ਨੂੰ ਬੰਨ੍ਹੀ ਦਾ, ਤਾਂ ਕਿ ਇਹ ਆਪਸ 'ਚ ਨਾ ਮਸਤੀ ਉਸਤੀ ਵੀ ਨਹੀਂ ਮਾਰਦੇ। ਆ ਥੱਲੇ ਇੱਥੇ ਕੁੰਡਾ ਨਹੀਂ ਸੀ ਹੈਗਾ, ਆ ਜਗ੍ਹਾ ਤੇ ਕੁੰਡਾ ਨਵਾਂ ਲਾਤਾ ਤਾਂ ਕਿ ਆਪਣਾ ਲਹਿਦਾ ਬੰਨੇ ਜਾਂ ਤੇ ਲਹਿਦਾ ਬੰਨ ਕੇ ਖਾਣੇ ਇੱਕ ਦੂਜੇ ਨਾਲ ਲੜਨ ਨਾ। ਕਾਲੀ ਚੀਮਾ ਨਜ਼ਰ ਨਹੀਂ ਆ ਰਹੀ। ਅੱਛਾ ਕਾਲੀ ਚੀਮਾ ਇੱਧਰ ਚੜੀ ਹੋਈ ਸੀ। ਰੋਟੀ ਇਹਨਾਂ ਦੀ ਮੈਂ ਲੈਣ ਦੁੱਧ ਪਾ ਕੇ ਇਹਨਾਂ ਨਾਲ ਦੁੱਧ ਰੋਟੀ ਪਾਉਂਦੇ ਆ। ਅੱਜ ਇਹਨਾਂ ਨੂੰ ਗੋਸ਼ਤ ਨਹੀਂ ਪਾਉਣਾ ਇਹਨਾਂ ਨੂੰ। ਇਹ ਮੁਰਗੀ ਇਹਨਾਂ ਨੂੰ ਮਾਰ ਦੁਨੀਆਂ ਮੁਰਗੀਆਂ ਗੰਜੀ ਕਰਤਾ ਸੀ, ਇਹਦੀ ਵਧੀ ਜ਼ਿੰਦਗੀ ਇਹ ਬਚ ਗਈ। ਇਹਨਾਂ ਨੂੰ ਲੱਗਾ ਕਿ ਪਤਾ ਨਹੀਂ ਲੱਗਦਾ ਇਹਨੇ ਇੱਥੋਂ ਕੁਛ ਸ਼ਹਿਰ ਆ ਕੇ ਸੱਟੀ ਹੋਣੀ ਤੇ ਭੱਜ ਕੇ ਥੋੜੀ ਚੈੱਕ ਕਰਨ ਆ ਗਈ। ਰੋਮਨ ਨੂੰ ਇੱਧਰ ਬੰਨਿਆ ਕਿਉਂਕਿ ਉਧਰ ਦੀ ਅੱਖ ਦੇ ਉੱਤੇ ਜ਼ਖਮ ਬੜਾ ਸੀਗਾ ਤੇ ਫਿਰ ਉਹਨੂੰ ਫਿਰ ਛਿੱਲ ਲੈਂਦਾ ਸੀਗਾ। ਗੰਦ ਮਾਰਿਆ ਇਹਨੇ, ਬਾਲਟੀ ਬੋਲਟੀ ਸਾਰੀ ਤੋੜ ਦਿੱਤੀ ਹੈ। ਆ ਜਾ ਰੋਮਨ ਆ ਜਾ ਆ ਜਾ ਆ ਜਾ। ਉਹ ਅੱਖ ਤੇ ਨਿਸ਼ਾਨ ਨਜ਼ਰ ਆਉਂਦਾ ਨਾ ਤੁਹਾਨੂੰ? ਬਿੰਨੂ ਵੀ ਹੀਟ 'ਚ ਆਈਏ, ਚੈੱਕ ਕਰਦੇ ਆ ਕੀ ਕਰਦਾ ਕੀ ਨਹੀਂ ਕਰਦਾ। ਅੱਜ ਉਹਨੂੰ ਵਾਵਾ ਦਿਨ ਹੋ ਗਏ, ਉਹਨੂੰ ਵੇਖਦੇ ਹਾਂ ਜੀ ਬਿੰਨੂ ਨੂੰ ਜੇ ਹੋ ਜਾਵੇ ਤੇ। ਇਹ ਵੀ ਮੈਨੂੰ ਤਾਂ ਲੱਗਦੀ ਖਾਲੀ ਹੈ, ਕਹਾਣੀ ਖਾਲੀ ਹੈ ਜੀ ਇਹ ਤੇ ਕੋਈ ਨਹੀਂ ਲੱਗਦੀ, ਕਿਉਂਕਿ ਜਿੰਨੇ ਦਿਨ ਹੋ ਗਏ ਆ ਜੇ ਸੋਨੇ ਵਾਲੀ ਹੁੰਦੀ ਨੇ ਦੱਸ ਦੇਣਾ ਸੀ ਆਪਣਾ ਆਪ, ਖਾਲੀ ਲੱਗਦੀ ਹੈ। ਚਲੋ ਨੈਕਸਟ ਸਹੀ ਅਗਲੀ ਦਫਾ ਕਰਾਵਾਂਗੇ ਕਰਾਸ ਇਹਨੂੰ। ਫਿਰ ਇਹ ਬਿੰਨੂ ਆਈ ਹੋਈ ਹੀਟ ਤੇ, ਇਹਨੂੰ ਚੈੱਕ ਕਰਦੇ ਹਾਂ ਜ਼ਰਾ, ਖੋਲ ਕੇ ਵੇਖਦੇ ਹਾਂ ਜੇ ਤੇ ਹੋ ਜਾਵੇ ਆਪਣਾ ਕਰਾਸ। ਕਿਉਂਕਿ ਦਿਨ ਨਹੀਂ ਮੈਨੂੰ ਯਾਦ ਕਦੋਂ ਅੱਛਾ ਆਪਾਂ ਕਿਹੜੇ ਦਿਨ ਕੀਤਾ ਸੀਗਾ ਭਲਾ? ਅੱਛਾ ਹਫਤਾ ਹੋ ਹੀ ਗਿਆ ਨਾ?
ਜਿੱਦਣ ਬੱਚਾ ਮੰਗਲ ਹੈ ਮੰਗਲ ਵਾਲੇ ਦਿਨ ਮੰਗਲ ਵਾਲੇ ਦਿਨ ਬੱਚਾ ਕੀਤਾ ਸੀ, ਉਹਨੂੰ ਪਹਿਲੇ ਦੀ ਆਈ ਹੋਈ ਹੈ। ਕਸਾਈਆਂ ਦੀ ਛੁੱਟੀ ਸੀ। ਹਾਂ ਬਸ ਫਿਰ ਹਾਂ ਕਸਾਈਆਂ ਦੀ ਛੁੱਟੀ ਸੀ, ਮੰਗਲ ਸੀਗੀ, ਅੱਜ ਸੋਮਵਾਰ ਹੋ ਗਈ ਹੈ। ਇਹ ਉਹਨਾਂ ਤੋਂ ਪਹਿਲੇ ਦੀ ਆਈ ਹੋਈ ਹੈ, ਯਾਨੀ ਮੰਗਲ ਤਕਰੀਬਨ ਹਫ਼ਤੇ ਐਤਵਾਰ ਦੀ ਆਈ ਹੋਣੀ। ਹੀਟ ਮੈਂ ਚੈੱਕ ਕਰਨ ਲੱਗਾ, ਵੇਖਦੇ ਆ ਰੋਮਨ ਨਾਲ ਛੱਡ ਕੇ ਜਦੋਂ ਖਲੋਂਦੀ ਹੋਈ ਤੈਨੂੰ ਅੱਜ ਫਿਰ ਕ੍ਰਾਸ ਕਰਾ ਕੇ ਤੁਹਾਨੂੰ ਵੀ ਕਲਿੱਪ ਚੈੱਕ ਕਰਾਂਗੇ। ਬੜੀ ਔਖੀ ਜੰਗ ਬਚੀ ਹੈ, ਯਕੀਨ ਕਰੋ ਮੈਨੂੰ। ਅੜ ਜਾ, ਸੰਗਲੀ ਬੜੀ ਖੁੱਲੀ ਹੈ ਤੇ ਇੱਕਦਮ ਇਹਨੇ ਝਟਕਾ ਮਾਰ ਕੇ ਐਦਾਂ ਹੀ ਗਈ ਗੋਲੀ ਆ ਰਿਹਾ। ਵੇਖੋ ਇਹ ਵੈਸੇ ਬੜੀ ਤੇਜ਼ ਆ ਔਰ ਰੈਡੀ ਹੈ, ਬਿਲਕੁਲ ਸਾਫ਼ ਆ। ਕਰਾਨੇ ਆ ਕ੍ਰਾਸ ਇਹਨੂੰ ਅੱਜ ਜੀ ਰੋਮਨ ਕੋਲੋਂ। ਤੇ ਵੇਖੋ ਜੇ ਕਨਸੀਵ ਕਰ ਜਾਵੇ ਤਾਂ ਚਲੋ ਆਪਣਾ ਕੋਈ ਸ਼ੌਕ ਬਣਾ ਜਾਏਗੀ, ਕਿਉਂਕਿ ਪਿਛਲੀ ਦਫਾ ਨੇ 8 ਬੱਚੇ ਦਿੱਤੇ ਸੀਗੇ। ਉਮੀਦ ਆ ਇਨਸ਼ਾਅੱਲਾ ਐਤਕੀ ਵੀ ਕਨਸੀਵ ਕਰੇਗੀ ਤੇ ਆਪਣਾ ਸ਼ੌਕ ਬਣਾਵੇਗੀ। ਇਹਨੂੰ ਮੈਂ ਬੰਨ੍ਹਦਾ ਇੱਥੇ ਜ਼ਰਾ, ਤੇ ਫੁੱਲ ਤਿਆਰ ਆ ਫੀਮੇਲ। ਜਿੱਦਾਂ ਹੀ ਮੇਲ ਨੇ ਤੇ ਲਾਗੇ ਆਉਣਾ ਵਾ ਤੇ ਇਹਨੇ ਨਾਲੇ ਹੀ ਆਪਣਾ ਓਕੇ ਦੀ ਰਿਪੋਰਟ ਦੇ ਦੇਣੀ ਹੈ ਤੇ ਆਪਾਂ ਅੱਜ ਕ੍ਰਾਸ ਕਰ ਲੈਣਾ ਰੋਮਨ ਕੋਲ। ਕਾਸਮ ਇੱਦਾਂ ਨਹੀਂ ਲਿਆਉਣਾ, ਰੋਮਨ ਨੂੰ ਬਾਹਰ ਨੂੰ ਕੱਢਣਾ ਆ, ਬਾਹਰੋਂ ਪਿਸ਼ਾਬ ਕਰਾ ਕੇ ਲਿਆ ਕੇ ਫੇਰ ਛੱਡਣਾ ਆ। ਪਹਿਲੇ ਬਾਹਰੋਂ ਪਿਸ਼ਾਬ ਸ਼ੂਬ ਕਰਾ ਕੇ ਲਿਆ ਕੇ ਫੇਰ ਛੱਡਣਾ ਆ। ਇਹ ਵੀ ਲੱਗੀ ਹੁੰਦਾ ਸਟੈਂਡ ਸਟੋਨ ਲਾਉਣੇ ਨੇ, ਇਹਨੇ ਇੱਥੇ ਲਾ ਲੈਣਾ ਨੇ, ਰਿਲੈਕਸ ਹੋ ਜਾਏਗੀ ਜ਼ਰਾ। ਲਓ ਜੀ ਵੀਰੋ, ਇਹ ਜੇ ਆਪਣੀ ਬਿੰਨੂ ਠੀਕ ਹੈ ਤੇ ਬਿਲਕੁਲ ਸਾਫ਼ ਹੋਈ ਪਈ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਪਿਛਲੇ ਦਿਨਾਂ 'ਚ ਰੂਟੀਨ ਨਾਲ ਆਇਆ ਨਹੀਂ ਸੀ ਤੇ ਮੈਂ ਇਹਨੂੰ ਚੈੱਕ ਵੀ ਕੀਤਾ ਸੀਗਾ। ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਹੀਟ 'ਤੇ ਆਈ ਹੋਈ ਹੈ। ਚਲੋ ਮੈਂ ਕਿ ਜਦੋਂ ਸਾਫ਼ ਹੋਏਗੀ ਤੇ ਕਰਵਾ ਲਾਂਗੀ ਕ੍ਰਾਸ। ਤੇ ਹੁਣ ਇਸ ਨਾਲ ਮੀਟਿੰਗ ਵਾਸਤੇ ਫੀਮੇਲ ਬਿਲਕੁਲ ਤਿਆਰ ਆ। ਦੇਖੋ ਜਦੋਂ ਰੋਮਨ ਨੇ ਆਉਣਾ ਵਾ, ਇਹਨੇ ਟੇਲ ਚੱਕ ਕੇ ਸਾਹਮਣੇ ਬਿਲਕੁਲ ਐ ਰੈਡੀ ਹੋ ਕੇ ਖੜੀ ਹੋ ਜਾਣਾ ਆ। ਬਲੀਡਿੰਗ ਸ਼ੀਡਿੰਗ ਕਰਕੇ ਤੁਹਾਨੂੰ ਸਵੈਲਿੰਗ ਵੀ ਨਜ਼ਰ ਆ ਰਹੀ ਹੋਣੀ। ਤੁਹਾਨੂੰ ਇਨਫੋਰਮੇਸ਼ਨ ਵਾਸਤੇ ਚੀਜ਼ਾਂ ਦੱਸ ਰਿਹਾ ਜੀ, ਠੀਕ ਹੈ, ਤਾਂ ਕਿ ਬੜੇ ਬੰਦੇ ਮੈਨੂੰ ਫੋਨ ਕਰ ਮਸ਼ਵਰੇ ਲੈਂਦੇ ਹੁੰਦੇ ਇੱਦਾਂ, ਫਿਰ ਤੁਹਾਨੂੰ ਪਤਾ ਲੱਗ ਜਾਏਗਾ। ਜਦੋਂ ਮੇਲ ਨੇ ਲੱਗ ਆਣਾ, ਇਹਨੇ ਟਰੈਕਟ ਹੋ ਕੇ ਟੇਲ ਇੱਕ ਸਾਈਡ ਤੇ ਕਰ ਲੈਣੀ, ਉੱਥੋਂ ਪਤਾ ਚੱਲ ਜਾਣਾ ਕਿ ਲਓ ਜੀ ਫੀਮੇਲ। ਰੋਮਨ ਨੂੰ ਵੀ ਲਿਆਂਦਾ ਬਾਹਰ, ਗਰਮੀ ਇਹਨੇ ਵੀ ਸਤਾਈ ਖੜੀ ਹੈ। ਚਲੋ ਜੇ ਫੀਮੇਲ ਇਹਨੂੰ ਕੋਈ ਕ੍ਰਾਸ ਹੋ ਜਾਏਗੀ ਇਹ ਵੀ ਸੈੱਟ ਹੋ ਜਾਏਗਾ। ਰੋਮਨ ਹੈ ਰੋਮਨ, ਚਲੋ ਟਰਾਈ ਕਰਕੇ ਦੇਖਦੇ ਹਾਂ ਜਾ ਕੇ ਕੀ ਕਰਦਾ। ਜ਼ਰਾ ਇੱਥੇ ਤਾਂ ਬੜਾ ਢਿੱਲਾ ਜਿਹਾ ਖੜਾ ਆ, ਬਾਕੀ ਚੈੱਕ ਕਰਦੇ ਹਾਂ। ਚਲੋ ਆ ਜਾਓ, ਲੈ ਆਓ ਵੇਖ ਲੈਂਦੇ ਹਾਂ ਕੀ ਕਰਦਾ ਆ। ਲਓ ਜੀ ਹੁਣ ਵੇਖਿਓ ਸੀਨ, ਠੀਕ ਹੈ ਜੀ, ਹੁਣੀ ਪਤਾ ਲੱਗ ਜਾਏਗਾ। ਲੈ ਚੋਰ ਨਾਲ ਸਿਆਣੇ ਕਹਿੰਦੇ ਹੁੰਦੇ ਪੰਡ ਕਾਲੀ ਆ, ਉਹ ਹਿਸਾਬ ਆ ਸਾਡੇ ਨਾਲ ਲੱਗਦਾ ਬਣ ਗਿਆ ਹੈ। ਉਹੀ ਤਾਂ ਦੱਸਿਆ ਤਾਂ ਹੈਗਾ, ਚੋਰ ਨਾਲ ਪੰਡ ਕਾਲੀ ਆ। ਉਹਨੇ ਹੁਣ ਬੱਚੇ ਦਿੱਤੇ ਹੋਏ, ਉਹਨੇ ਕਦੀ ਪਹਿਲੇ ਫੀਮੇਲ ਕ੍ਰਾਸ ਨਹੀਂ ਨਾ ਕੀਤੀ। ਨਹੀਂ ਅਨਾੜੀ ਇਹਨੇ ਜੇ ਇੱਕ ਦਫਾ ਵੀ ਕ੍ਰਾਸ ਨਹੀਂ ਕੀਤੀ, ਉਧਰ ਨੂੰ ਕਰਦਾ ਰਹਿੰਦੇ ਵੱਲ। ਅਨਾੜੀ ਹੈ ਨਾ, ਕੋਈ ਗੱਲ ਨਹੀਂ। ਜ਼ਰਾ ਮੈਂ ਕਿਹਾ ਥੋੜਾ ਜਿਹਾ ਖੇਡ ਖੁੱਡ ਲਵੇ ਨਾ, ਕਰੀ ਪਤਾ ਪੁਤਾ ਲੱਗ ਜੇ ਇਹਨੂੰ ਵੀ ਜ਼ਰਾ, ਫਿਰ ਇਹਨੂੰ ਸਿਖਾਉਂਦੇ ਆ ਜੀ, ਇਹਨੂੰ ਵੀ ਟ੍ਰੇਨ ਕਰਦੇ ਆ। ਜ਼ਰਾ ਪਤਾ ਲੱਗ ਗਿਆ ਨਾੜੀ ਤਾਂ ਨਹੀਂ ਹੈਗਾ, ਇਹ ਬੜਾ ਕਾਰੀਗਰ ਹੈ ਕੰਮ ਦਾ। ਕਸਮ ਰੇਡੀ ਥੋੜੀ ਜਿਹੀ ਅੱਗੇ ਕਰਕੇ ਇਹਨੂੰ ਉੱਥੇ ਬੰਨ੍ਹਦੇ, ਉਹ ਕੁੰਡੇ ਨਾਲ ਬੰਨ੍ਹਦੇ ਉੱਥੇ। ਆਹੋ ਹਾਂ ਰੇਡੀ ਬਾਈ ਤੇ ਬੰਨ੍ਹਦੇ, ਉਹ ਖੇਡਣਾ ਨਹੀਂ ਹੈਗਾ ਬਸ। ਅੱਜ ਤੇ ਹੈ ਨਾ, ਆ ਦੇਖੋ ਹੁਣ ਡੰਡਾ ਦਿਖਾਣਾ, ਸਾਰੇ ਚੁੱਪ ਹੋ ਜਾਣੇ। ਲਓ ਜੀ ਅੱਜ ਇੱਕ ਮਿੰਟ, ਆਹ ਲਓ ਜੀ ਹੁਣ ਜੋੜਾ ਅੱਜ ਸਾਰਾ ਖੜਾ ਤੁਹਾਡੇ ਸਾਹਮਣੇ। ਲਓ ਜੀ ਵੀਰੋ, ਕੁਝ ਖੇਡਣ ਤੋਂ ਬਾਅਦ ਇਹਨਾਂ ਨੇ ਜਨਾਬ ਰੋਮਨ ਨੇ ਕਿਹਾ ਕਿ ਭਾਈ ਆ ਜਾ ਸਜਣਾ, ਤੇਰਾ ਇੰਤਜ਼ਾਰ ਆ। ਰੋਮਨ ਤੇ ਅਸੀਂ ਪਹਿਲੇ ਬੰਨ ਲਿਆ ਸੀਗਾ, ਠੀਕ ਹੈ, ਉਹ ਆਲਰੇਡੀ ਬਣੀ ਹੋਈ ਸੀਗੀ। ਮੈਨੂੰ ਫਿਰ ਫੜਾਈ ਕਾਸਮ ਨੂੰ, ਇਹਨੂੰ ਮੈਂ ਕਿਹਾ ਜਰਾ ਤੂੰ ਫੜ ਕੇ ਰੱਖ। ਹਾਂ ਕਾਸਮ ਹੋ ਗਿਆ ਟ੍ਰੇਨ ਨਾ ਹੈ, ਕੁਛ ਚੀਜ਼ਾਂ ਸਿਖਾਉਣੀਆਂ ਪੈਂਦੀਆਂ ਨੇ ਇਹਨਾਂ ਨੂੰ। ਲੋ ਜੀ ਇਹ ਵੀ ਹੋ ਗਿਆ ਜੇ ਟ੍ਰੇਨਡ, ਤੇ ਬਿੰਨੂ ਹੋ ਗਈ ਇਹਦੇ ਕੋਲੋਂ ਕ੍ਰਾਸ। 2-3 ਵਾਰੀ ਕਰਾਵਾਂਗੇ ਕ੍ਰਾਸ, ਦੇਖੋ ਅੱਲਾ ਖੈਰ ਕਰੇ ਕੀ ਬਣਦਾ ਜੇ। ਅੱਜ ਤੇ ਪਹਿਲੇ ਦਿਨ ਹੀ ਕਰਾਈ ਜੇ। ਬਿੰਨੂ ਤੇ ਇਹ ਆਪਣਾ ਗੇਮ ਲਾਈਨ ਜੋੜਾ, ਕਾਫੀ ਅੱਗੇ ਨਾਲੋਂ ਇਹਦਾ ਵਜਨ ਘਟ ਗਿਆ, ਪਰ ਸੁਸਤ ਜਿਹਾ ਲੱਗ ਰਿਹਾ, ਇਹਨੂੰ ਜ਼ੁਕਾਮ ਜਿਹਾ ਆਇਆ। ਫੀਮੇਲ ਕ੍ਰਾਸ ਕਰਾ ਕੇ ਇਹਨੂੰ ਇੱਕ ਵਾਰੀ ਚੈੱਕ ਵੀ ਕਰਾ ਕੇ ਲਿਆਨੇ, ਇਹਨੂੰ ਡਾਕਟਰ ਨੂੰ ਵਿਖਾ ਕੇ ਲਿਆਣਾ ਜ਼ਰਾ ਕੀ ਰੌਲਾ ਰੱਪਾ ਬਣ ਗਿਆ, ਇਹਨੂੰ ਜ਼ੁਕਾਮ ਜਿਹਾ ਹੋਇਆ ਆ। ਅੱਗੇ ਰਗਾ ਫਰਤੀਲਾ ਨਹੀਂ ਲੱਗਦਾ, ਚਲੋ ਫਿਰ ਵੀ ਫੀਮੇਲ ਕ੍ਰਾਸ ਕਰ ਗਿਆ ਆ, ਇਹਦੀ ਮਿਹਰਬਾਨੀ ਹੈ। ਮੈਂ ਕਿਹਾ ਵੀਰਾਂ ਨੂੰ ਵੀ ਸ਼ੌਕ ਕਰਵਾ ਦੇਵਾਂ। ਅੱਜ 26 ਅਗਸਤ ਹੈ, ਸੋਮਵਾਰ ਦਾ ਦਿਨ ਹੈ ਤੇ 2024 ਨੂੰ ਮੈਨੂੰ ਤੇ ਆਪਣਾ ਕ੍ਰਾਸ ਹੋ ਗਿਆ ਜੇ। ਤਰੀਕ ਵੀ ਯਾਦ ਰਹਿ ਜਾਏਗੀ, ਵੀਡੀਓ ਸਾਨੂੰ ਕਨਫਰਮ ਹੋ ਜਾਏਗਾ ਡੇਟ ਦਾ ਵੀ। ਲਓ ਜੀ ਵੀਰੋ, ਜਿੱਦਾਂ ਤੁਹਾਨੂੰ ਵੀਡੀਓ 'ਚ ਪਹਿਲੇ ਦੱਸਿਆ ਸੀਗਾ, ਠੀਕ ਹੈ, ਮਲਕਾ ਨੇ ਇੱਧਰ ਬੰਨ੍ਹਤਾ, ਤੁਹਾਨੂੰ ਸੁਬਾਹ ਨੂੰ ਖਰਕਣਾ ਵੀ ਮਾਰਨਾ ਜੇ ਇਹਨੂੰ। ਅੱਗੇ ਨੂੰ ਮਾਸ਼ਾਅੱਲਾ ਕਾਫੀ ਰਾਜ਼ੀ ਹੁੰਦੀ ਜਾਂਦੀ ਹੈ ਕਿ ਬੜੀ ਕਮਜ਼ੋਰ ਹੋ ਗਈ। ਸ਼ੇਰੂ ਨੂੰ ਇੱਧਰ ਬੰਨ੍ਹ ਦਿੱਤਾ ਇਸ ਸਾਈਡ ਤੇ ਇਹਨਾਂ ਨੂੰ ਲੰਗਰ ਪਾਣੀ ਨਾਲ ਪਾਤਾ ਜੇ, ਠੀਕ ਹੈ ਜੀ, ਤੂੜੀ ਪਾ ਕੇ ਨਾਲ ਚੁੱਕਰ ਪਾਤਾ ਜੇ।
ਤੇ ਕੱਲ ਸ਼ਹਿਰ ਜਾਵਾਂਗਾ ਇਹਦਾ ਦਾਣਾ ਛਾਣਾ ਲੈ ਕੇ ਆਵਾਂਗਾ ਨਾਲ, ਉਹ ਵੀ ਦਾਣਾ ਮੀਨਾ ਦਾ ਸ਼ੁਰੂ ਕਰਦੇ ਇਹਨਾਂ ਨੂੰ, ਠੀਕ ਹੈ। ਤੇ ਬਾਹਰ ਚਰਦੇ ਵੀ ਰਹੇ, ਘਾਸ਼ਾ ਵੀ ਖਾਂਦੇ ਰਹੇ ਤੇ ਮਾਸ਼ਾਅੱਲਾ ਅੱਗੇ ਨਾਲੋਂ ਹੁਣ ਮੁਲਕਾ ਜਿਹੜੀ ਕਾਫੀ ਬਿਹਤਰ ਹੁੰਦੀ ਜਾਂਦੀ। ਪਿੱਛੇ ਜੇ ਤਾਂ ਬੜੀ ਕਮਜ਼ੋਰ ਹੋ ਗਈ ਸੀ, ਪੱਠੇ ਛੱਟੇ ਪਾਉਣ ਲੱਗ ਪਏ ਸੀ ਬਾਇਆਬਾਦੀ ਨਾਲ ਨਾ। ਹੁਣ ਮਸਾਲਾ ਸ਼ਾਲਾ ਵੀ ਦਵਾਇਆ ਵਾ ਤੇ ਮਸਾਲਾ ਆਪਣਾ ਤਿਆਰ ਕਰਾਂਗੇ, ਉਹ ਤੁਹਾਨੂੰ ਵਿਖਾਵਾਂਗਾ ਨੈਕਸਟ ਵਲੌਗ ਦੇ ਵਿੱਚ ਕਿਸ ਤਰ੍ਹਾਂ ਕਿਹੜੀ ਚੀਜ਼ਾਂ ਐਡ ਕਰਕੇ ਰਹੀਆਂ ਨੇ। ਇੱਥੇ ਤਿਆਰ ਕੀਤਾ ਪਏ ਹੋਏ ਅਗਰ ਚਲੋ ਬੰਦਾ ਆਪ ਦੇ ਲੈਂਦਾ ਜਾਂ ਕਿਸੇ ਬੰਦੇ ਨੂੰ ਬੁਲਵਾ ਕੇ ਦੇਣਾ ਸੌਖਾ। ਬੰਦਾ ਸਪੈਸ਼ਲ ਜਿਹੜਾ ਆਂਦਾ ਮਸਾਲਾ ਦੇਣ ਵਾਸਤੇ, ਉਹ ਮੈਂ ਨੰਬਰ ਲੈ ਕੇ ਗਿਆ ਤੇ ਤਕਰੀਬਨ 3 ਹਫ਼ਤਿਆਂ ਬਾਅਦ ਜਾ ਕੇ ਕਿਤੇ ਉਹ ਆਇਆ। ਹੁਣ ਕਹਿੰਦਾ ਸੀਗਾ ਕਿ ਮੈਂ ਜਦੋਂ ਹਫ਼ਤੇ ਬਾਅਦ ਆਇਆ ਕਰਾਂਗਾ ਚੱਕਰ ਲਾ ਲਵਾਂਗਾ। ਚਲੋ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ। ਰੋਮਨ ਨੂੰ ਮੈਂ ਇੰਜੈਕਸ਼ਨ ਲਗਾਤਾ, ਬਾਹਰ ਬੰਨਿਆ ਹੋਇਆ ਵਾ। ਬੁਖਾਰ ਸੀ ਰੋਮਨ ਨੂੰ 105 ਤੇ ਬੁਖਾਰ ਸੀ, ਫਿਰ ਵੀ ਫੀਮੇਲ ਤੇ ਕ੍ਰਾਸ ਹੋ ਗਈ। ਕ੍ਰਾਸ ਦੇ ਦੌਰਾਨ ਹੀ ਮੈਂ ਥਰਮਾਮੀਟਰ ਲੈ ਕੇ ਚੈੱਕ ਕੀਤਾ, ਠੀਕ ਹੈ, ਤੇ ਵੇਖਿਆ ਤੇ 105 ਤੇ ਬੁਖਾਰ ਸੀ ਰੋਮਨ ਨੂੰ। ਇੰਜੈਕਸ਼ਨ ਲਾਇਆ ਵਾ, ਦੁਆ ਕਰ ਅੱਲਾਹ ਤੰਦਰੁਸਤੀ ਦੇਵੇ, ਠੀਕ ਹੋ ਜਾਵੇ। ਤੇ ਬਾਕੀ ਹੁਣ ਅੱਜ ਨਸੀਬਾਂ ਮੁਕੱਦਰਾਂ ਜਾਂ ਫੀਮੇਲ ਕ੍ਰਾਸ ਕਰਾਤੀ, ਕੱਲ ਦਾ ਦਿਨ ਪਾ ਕੇ ਪਰਸੋਂ ਫਿਰ ਇੱਕ ਦੋ ਕ੍ਰਾਸ ਕਰਾ ਲਾਂਗੇ। ਜੇ ਨਿਕਲ ਆਈ ਠੀਕ ਆ, ਨਾ ਨਿਕਲੀ ਫਿਰ ਸਾਡੇ ਮੁਕੱਦਰ। ਦੁਆ ਚ ਯਾਦ ਰੱਖਿਓ, ਮਿਲਾਂਗੇ ਨੈਕਸਟ ਵਲੌਗ ਫਿਰ। ਅੱਲਾਹ ਹਾਫਿਜ਼।